ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗੰਭੀਰ ਸਵਾਲ ਖੜੇ ਕੀਤੇ ਹਨ। ਕੋਰਟ ਨੇ ਅਟਾਰਨੀ ਜਨਰਲ ਨੂੰ ਹੁਕਮ ਦਿੱਤਾ ਹੈ ਕਿ ਉਹ ਦੱਸਣ ਕਿ ਨੀਤੀ ਨੂੰ ਨੋਟੀਫਾਈ ਕਰਨ ਤੋਂ ਪਹਿਲਾਂ ਸੋਸ਼ਲ ਇੰਪੈਕਟ ਅਸੈਸਮੈਂਟ ਅਤੇ এনवायरमेंट ਪਲਾਨਿੰਗ ਅਸੈਸਮੈਂਟ ਦਾ ਧਿਆਨ ਰੱਖਿਆ ਗਿਆ ਸੀ ਜਾਂ ਨਹੀਂ। ਕੋਰਟ ਨੇ ਕਿਹਾ ਕਿ ਜੇਕਰ ਇਹ ਸਾਰੇ ਤੱਥ ਨੋਟੀਫਾਈ ਤੋਂ ਪਹਿਲਾਂ ਨਹੀਂ ਦੇਖੇ ਗਏ ਤਾਂ ਇਹ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਹੋ ਸਕਦੀ ਹੈ। ਅਦਾਲਤ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਇਸ ਮਾਮਲੇ ਵਿੱਚ ਜਦੋਂ ਤੱਕ ਪੂਰੀ ਜਾਣਕਾਰੀ ਨਾ ਮਿਲੇ ਉਦੋਂ ਤੱਕ ਨੀਤੀ ਨੂੰ ਹੋਲਡ ਤੇ ਰੱਖਿਆ ਜਾਵੇ। ਕੋਰਟ ਨੇ ਸਵਾਲ ਕੀਤੇ ਹਨ ਕਿ ਇਸ ਨੀਤੀ ਵਿੱਚ ਕਿਸਾਨਾਂ ਲਈ ਕਿਹੜੇ ਪ੍ਰਾਵਧਾਨ ਹਨ, ਫੂਡ ਸਿਕਿਉਰਿਟੀ ਅਤੇ ਜ਼ਮੀਨ ਦੀ ਉਪਜਤਾ ਦੇ ਮੱਦੇਨਜ਼ਰ ਕੈਟਲ ਫਾਰਮਿੰਗ ਨੂੰ ਲੈ ਕੇ ਕੀ ਤਰੀਕੇ ਅਪਣਾਏ ਗਏ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ ਕੱਲ੍ਹ ਨੂੰ ਹੋਣੀ ਹੈ, ਜਿੱਥੇ ਸਰਕਾਰ ਨੂੰ ਸਾਰੇ ਇੰਸਟਰਕਸ਼ਨ ਅਤੇ ਰਿਪੋਰਟਾਂ ਕੋਰਟ ਸਾਹਮਣੇ ਪੇਸ਼ ਕਰਨੇ ਹੋਣਗੇ। ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗੰਭੀਰ ਸਵਾਲ ਖੜੇ ਕੀਤੇ ਹਨ। ਕੋਰਟ ਨੇ ਅਟਾਰਨੀ ਜਨਰਲ ਨੂੰ ਹੁਕਮ ਦਿੱਤਾ ਹੈ ਕਿ ਉਹ ਦੱਸਣ ਕਿ ਨੀਤੀ ਨੂੰ ਨੋਟੀਫਾਈ ਕਰਨ ਤੋਂ ਪਹਿਲਾਂ ਸੋਸ਼ਲ ਇੰਪੈਕਟ ਅਸੈਸਮੈਂਟ ਅਤੇ এনवायरमेंट ਪਲਾਨਿੰਗ ਅਸੈਸਮੈਂਟ ਦਾ ਧਿਆਨ ਰੱਖਿਆ ਗਿਆ ਸੀ ਜਾਂ ਨਹੀਂ। ਕੋਰਟ ਨੇ ਕਿਹਾ ਕਿ ਜੇਕਰ ਇਹ ਸਾਰੇ ਤੱਥ ਨੋਟੀਫਾਈ ਤੋਂ ਪਹਿਲਾਂ ਨਹੀਂ ਦੇਖੇ ਗਏ ਤਾਂ ਇਹ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਹੋ ਸਕਦੀ ਹੈ। ਅਦਾਲਤ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਇਸ ਮਾਮਲੇ ਵਿੱਚ ਜਦੋਂ ਤੱਕ ਪੂਰੀ ਜਾਣਕਾਰੀ ਨਾ ਮਿਲੇ ਉਦੋਂ ਤੱਕ ਨੀਤੀ ਨੂੰ ਹੋਲਡ ਤੇ ਰੱਖਿਆ ਜਾਵੇ। ਕੋਰਟ ਨੇ ਸਵਾਲ ਕੀਤੇ ਹਨ ਕਿ ਇਸ ਨੀਤੀ ਵਿੱਚ ਕਿਸਾਨਾਂ ਲਈ ਕਿਹੜੇ ਪ੍ਰਾਵਧਾਨ ਹਨ, ਫੂਡ ਸਿਕਿਉਰਿਟੀ ਅਤੇ ਜ਼ਮੀਨ ਦੀ ਉਪਜਤਾ ਦੇ ਮੱਦੇਨਜ਼ਰ ਕੈਟਲ ਫਾਰਮਿੰਗ ਨੂੰ ਲੈ ਕੇ ਕੀ ਤਰੀਕੇ ਅਪਣਾਏ ਗਏ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ ਕੱਲ੍ਹ ਨੂੰ ਹੋਣੀ ਹੈ, ਜਿੱਥੇ ਸਰਕਾਰ ਨੂੰ ਸਾਰੇ ਇੰਸਟਰਕਸ਼ਨ ਅਤੇ ਰਿਪੋਰਟਾਂ ਕੋਰਟ ਸਾਹਮਣੇ ਪੇਸ਼ ਕਰਨੇ ਹੋਣਗੇ। ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗੰਭੀਰ ਸਵਾਲ ਖੜੇ ਕੀਤੇ ਹਨ। ਕੋਰਟ ਨੇ ਅਟਾਰਨੀ ਜਨਰਲ ਨੂੰ ਹੁਕਮ ਦਿੱਤਾ ਹੈ ਕਿ ਉਹ ਦੱਸਣ ਕਿ ਨੀਤੀ ਨੂੰ ਨੋਟੀਫਾਈ ਕਰਨ ਤੋਂ ਪਹਿਲਾਂ ਸੋਸ਼ਲ ਇੰਪੈਕਟ ਅਸੈਸਮੈਂਟ ਅਤੇ এনवायरमेंट ਪਲਾਨਿੰਗ ਅਸੈਸਮੈਂਟ ਦਾ ਧਿਆਨ ਰੱਖਿਆ ਗਿਆ ਸੀ ਜਾਂ ਨਹੀਂ। ਕੋਰਟ ਨੇ ਕਿਹਾ ਕਿ ਜੇਕਰ ਇਹ ਸਾਰੇ ਤੱਥ ਨੋਟੀਫਾਈ ਤੋਂ ਪਹਿਲਾਂ ਨਹੀਂ ਦੇਖੇ ਗਏ ਤਾਂ ਇਹ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਹੋ ਸਕਦੀ ਹੈ। ਅਦਾਲਤ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਇਸ ਮਾਮਲੇ ਵਿੱਚ ਜਦੋਂ ਤੱਕ ਪੂਰੀ ਜਾਣਕਾਰੀ ਨਾ ਮਿਲੇ ਉਦੋਂ ਤੱਕ ਨੀਤੀ ਨੂੰ ਹੋਲਡ ਤੇ ਰੱਖਿਆ ਜਾਵੇ। ਕੋਰਟ ਨੇ ਸਵਾਲ ਕੀਤੇ ਹਨ ਕਿ ਇਸ ਨੀਤੀ ਵਿੱਚ ਕਿਸਾਨਾਂ ਲਈ ਕਿਹੜੇ ਪ੍ਰਾਵਧਾਨ ਹਨ, ਫੂਡ ਸਿਕਿਉਰਿਟੀ ਅਤੇ ਜ਼ਮੀਨ ਦੀ ਉਪਜਤਾ ਦੇ ਮੱਦੇਨਜ਼ਰ ਕੈਟਲ ਫਾਰਮਿੰਗ ਨੂੰ ਲੈ ਕੇ ਕੀ ਤਰੀਕੇ ਅਪਣਾਏ ਗਏ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ ਕੱਲ੍ਹ ਨੂੰ ਹੋਣੀ ਹੈ, ਜਿੱਥੇ ਸਰਕਾਰ ਨੂੰ ਸਾਰੇ ਇੰਸਟਰਕਸ਼ਨ ਅਤੇ ਰਿਪੋਰਟਾਂ ਕੋਰਟ ਸਾਹਮਣੇ ਪੇਸ਼ ਕਰਨੇ ਹੋਣਗੇ। ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਗੰਭੀਰ ਸਵਾਲ ਖੜੇ ਕੀਤੇ ਹਨ। ਕੋਰਟ ਨੇ ਅਟਾਰਨੀ ਜਨਰਲ ਨੂੰ ਹੁਕਮ ਦਿੱਤਾ ਹੈ ਕਿ ਉਹ ਦੱਸਣ ਕਿ ਨੀਤੀ ਨੂੰ ਨੋਟੀਫਾਈ ਕਰਨ ਤੋਂ ਪਹਿਲਾਂ ਸੋਸ਼ਲ ਇੰਪੈਕਟ ਅਸੈਸਮੈਂਟ ਅਤੇ এনवायरमेंट ਪਲਾਨਿੰਗ ਅਸੈਸਮੈਂਟ ਦਾ ਧਿਆਨ ਰੱਖਿਆ ਗਿਆ ਸੀ ਜਾਂ ਨਹੀਂ। ਕੋਰਟ ਨੇ ਕਿਹਾ ਕਿ ਜੇਕਰ ਇਹ ਸਾਰੇ ਤੱਥ ਨੋਟੀਫਾਈ ਤੋਂ ਪਹਿਲਾਂ ਨਹੀਂ ਦੇਖੇ ਗਏ ਤਾਂ ਇਹ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਉਲੰਘਣਾ ਹੋ ਸਕਦੀ ਹੈ। ਅਦਾਲਤ ਨੇ ਇਹ ਵੀ ਜ਼ਿਕਰ ਕੀਤਾ ਹੈ ਕਿ ਇਸ ਮਾਮਲੇ ਵਿੱਚ ਜਦੋਂ ਤੱਕ ਪੂਰੀ ਜਾਣਕਾਰੀ ਨਾ ਮਿਲੇ ਉਦੋਂ ਤੱਕ ਨੀਤੀ ਨੂੰ ਹੋਲਡ ਤੇ ਰੱਖਿਆ ਜਾਵੇ। ਕੋਰਟ ਨੇ ਸਵਾਲ ਕੀਤੇ ਹਨ ਕਿ ਇਸ ਨੀਤੀ ਵਿੱਚ ਕਿਸਾਨਾਂ ਲਈ ਕਿਹੜੇ ਪ੍ਰਾਵਧਾਨ ਹਨ, ਫੂਡ ਸਿਕਿਉਰਿਟੀ ਅਤੇ ਜ਼ਮੀਨ ਦੀ ਉਪਜਤਾ ਦੇ ਮੱਦੇਨਜ਼ਰ ਕੈਟਲ ਫਾਰਮਿੰਗ ਨੂੰ ਲੈ ਕੇ ਕੀ ਤਰੀਕੇ ਅਪਣਾਏ ਗਏ ਹਨ। ਇਸ ਮਾਮਲੇ ਦੀ ਅਗਲੀ ਸੁਣਵਾਈ ਕੱਲ੍ਹ ਨੂੰ ਹੋਣੀ ਹੈ, ਜਿੱਥੇ ਸਰਕਾਰ ਨੂੰ ਸਾਰੇ ਇੰਸਟਰਕਸ਼ਨ ਅਤੇ ਰਿਪੋਰਟਾਂ ਕੋਰਟ ਸਾਹਮਣੇ ਪੇਸ਼ ਕਰਨੇ ਹੋਣਗੇ।